ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਅਪਡੇਟ ਕੈਲੀਫੋਰਨੀਆ ਸਵਾਗਤ ਹੈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਆਪਾਂ ਬਿੱਲ ਜਿਹੜਾ ਹੈਗਾ ਟਰੰਪ ਉਹਨਾਂ ਦਾ ਬਿਗ ਬਿਊਟੀਫੁਲ ਬਿੱਲ, ਉਹ ਸੈਨੇਟ ਚੋਂ ਪਾਸ ਹੋ ਗਿਆ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ। ਉਹਦੇ ਬਾਰੇ ਡਿਟੇਲ ਦੇ ਵਿੱਚ ਤੁਹਾਨੂੰ ਸਾਨੂੰ ਕੀ ਇਫੈਕਟ ਕਰੂਗਾ, ਉਹ ਆਪਾਂ ਤੁਹਾਡੇ ਨਾਲ ਸਵੇਰੇ ਸਾਂਝਾ ਕਰਾਂਗੇ। ਮੈਡੀਕੇਡ ਨੂੰ ਲੈ ਕੇ ਹੋਰ ਬਹੁਤ ਸਾਰੇ ਜਿਹੜੇ ਕੱਟਸ ਆ ਉਹ ਉਹਦੇ ਵਿੱਚ ਹੋਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਆ, ਕੈਲੀਫੋਰਨੀਆ ਦੇ ਸਕੂਲਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਉਹਦਾ ਅਸਰ ਪੈਣ ਜਾ ਰਿਹਾ ਹੈਗਾ, ਉਹਦੇ ਬਾਰੇ ਆਪਾਂ ਜ਼ਰੂਰ ਤੁਹਾਡੇ ਨਾਲ ਡਿਟੇਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ। ਟਰੰਪ ਤੇ ਐਲੋਨ ਮਸਕ ਉਹਨਾਂ ਦੀ ਜਿਹੜੀ ਲੜਾਈ ਚੱਲ ਰਹੀ ਆ, ਉਹ ਆਪਾਂ ਸਵੇਰੇ ਤੁਹਾਡੇ ਨਾਲ ਡਿਸਕਸ ਕੀਤੀ ਸੀ। ਉਹਦਾ ਜਿਹੜਾ ਅਸਰ ਆ, ਉਹ ਕਹਿੰਦੇ ਭਈ ਐਲੋਨ ਮਸਕ ਜਿਹੜਾ ਵਿਲੀਨੀਅਰ ਆ, ਉਹਦੀ ਸਪੇਸ ਐਕਸ, ਟੈਸਲਾ ਤੇ ਐਕਸ ਦੇ ਉੱਤੇ ਕਾਫੀ ਜ਼ਿਆਦਾ ਪੈਣ ਜਾ ਰਿਹਾ ਹੈਗਾ। ਅੱਜ ਟੈਸਲਾ ਦੇ ਸਟਾਕ ਕਾਫੀ ਡਾਊਨ ਜਿਹੜੇ ਗਏ ਹੈਗੇ ਆ। ਟਰੰਪ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇਹਨੂੰ ਵਾਪਸ ਜਿਹੜਾ ਆ ਸਾਊਥ ਅਫਰੀਕਾ ਚਲੇ ਜਾਣਾ ਚਾਹੀਦਾ ਹੈਗਾ। ਦੂਸਰੇ ਪਾਸੇ ਐਲੋਨ ਮਸਕ ਨੇ ਇਹ ਕਿਹਾ ਵੀ ਜੇ ਬਿੱਲ ਪਾਸ ਹੋ ਜਾਂਦਾ, ਹੁਣ ਸੈਨੇਟ 'ਚ ਤਾਂ ਹੋ ਗਿਆ, ਕਾਂਗਰਸ 'ਚ ਵੀ ਮੈਜੋਰਟੀ ਤਾਂ ਰਿਪਬਲਿਕਨ ਦੀ ਹੈਗੀ ਆ, ਪਰ ਬੜੀ ਥਿਨ ਹੈਗੀ ਆ। ਜੇ ਉੱਥੋਂ ਵੀ ਪਾਸ ਹੋ ਜਾਂਦਾ ਤੇ ਫਿਰ ਪ੍ਰੈਜ਼ੀਡੈਂਟ ਕੋਲ ਚਲੇ ਜਾਣਾ, ਹੁਣ ਸਾਈਨ ਕਰ ਦੇਣਾ ਪ੍ਰੈਜ਼ੀਡੈਂਟ ਨੇ। ਤੇ ਇਹਦਾ ਜਿਹੜਾ ਅਸਰ ਆ ਜੋ ਐਲੋਨ ਮਸਕ ਦੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪੈਣ ਜਾ ਰਿਹਾ। ਜੀ, ਸੋ ਬਿਲਕੁਲ ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ ਜਿਹੜਾ ਐਲੀਗੇਟਰ ਐਲਕਟਰਾਜ਼ ਜਿਹੜਾ ਡੈਪੂਟੇਸ਼ਨ ਕੈਂਪ ਆ, ਡਿਟੈਂਸ਼ਨ ਸੈਂਟਰ ਆ, ਉਸ ਨੂੰ ਵਿਜ਼ਿਟ ਕਰਦੇ ਹੋਏ ਕਿਹਾ ਵੀ 4 ਜੁਲਾਈ ਅਜੇ ਵੀ ਜਿਹੜਾ ਇਹੀ ਤਰੀਕ ਮੈਂ ਮਿੱਥੀ ਆ ਵੀ ਉਦੋਂ ਤੱਕ ਮੇਰੇ ਕੋਲ ਤੁਸੀਂ ਇਸ ਬਿੱਲ ਨੂੰ ਪਾਸ ਕਰਕੇ ਜਿਹੜਾ ਉਹ ਲੈ ਕੇ ਆਓ। ਹੁਣ ਜਿਹੜੇ ਹਾਊਸ ਦੇ ਮੈਂਬਰਸ ਆ ਉਹ ਭੱਜ ਨੱਠ ਕਰਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚ ਰਹੇ ਆ ਤੁਰੰਤ, ਤਾਂ ਜੋ ਇਸ ਬਿੱਲ ਦੇ ਉੱਤੇ ਜਦੋਂ ਵੋਟ ਹੋਣੀ ਆ ਤਾਂ ਉਸ ਦਿਨ ਉਸ ਸਮੇਂ ਉਹ ਉੱਥੇ ਮੌਜੂਦ ਹੋਣ, ਹਾਂ ਜਾਂ ਨਾ ਦੇ ਵਿੱਚ ਵੋਟ ਪਾ ਸਕਣ। ਸੋ ਇਹ ਜਿਹੜੀ ਸਥਿਤੀ ਆ ਉਹ ਇਸ ਟਾਈਮ ਵਾਸ਼ਿੰਗਟਨ ਡੀਸੀ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਟਰੰਪ ਹੁਣਾਂ ਦਾ ਪੂਰਾ ਜਿਹੜਾ ਉਹ ਦਬਾਅ ਬਣਿਆ ਪਿਆ ਆ। ਉੱਧਰ ਜਿਹੜੀ ਵੈਂਸ ਨੇ ਜਦ ਅੱਜ ਸੈਨੇਟ ਦੇ ਵਿੱਚ 51ਵੀਂ ਵੋਟ ਪਾ ਕੇ ਇਸ ਟਾਈ ਬ੍ਰੇਕਰ ਨੂੰ ਤੋੜਿਆ ਸੀ, ਤਾਂ ਜਿਹੜੇ ਇਸ ਟਾਈਮ 2028 ਦੇ ਵਿੱਚ ਜਿਹੜੇ ਜਿਹੜੀ ਵੈਂਸ ਆ ਉਹ ਆਪਣਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਜ਼ਬੂਤੀ ਦੇ ਨਾਲ ਪੇਸ਼ ਕਰਨ ਦੇ ਲਈ ਐਜ਼ ਏ ਕੈਂਡੀਡੇਟ ਵੀ ਨਾਲ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਜਿਹੜੀ ਵੈਂਸ ਨੂੰ ਇਸ ਟਾਈਮ ਮਾਗਾ ਮੂਵਮੈਂਟ ਦਾ ਅਗਲਾ ਜਿਹੜਾ ਅਹੁਦੇਦਾਰ ਇੱਕ ਹਿਸਾਬ ਦੇ ਨਾਲ ਮੰਨਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸ ਬਿੱਲ ਦੀ ਸੈਨੇਟ ਦੇ ਵਿੱਚ ਜਿਹੜੀ ਜਿੱਤ ਦੇ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਜਿਹੜੀ ਵੈਂਸ ਨੂੰ ਅੱਗੇ ਉਭਾਰ ਕੇ ਜਿਹੜਾ ਉਹ ਦਿਖਾਇਆ ਜਾ ਰਿਹਾ ਆ। 27 ਘੰਟੇ ਤੱਕ ਸੈਨੇਟ ਦੇ ਵਿੱਚ ਇਸ ਉੱਤੇ ਡਿਬੇਟ ਜਿਹੜੀ ਉਹ ਚੱਲਦੀ ਰਹੀ ਤੇ ਵੈਂਸ ਹੁਣਾਂ ਦੀ ਵੋਟ ਦੇ ਨਾਲ ਇਹ ਜਿਹੜਾ ਬਿੱਲ ਆ ਸੈਨੇਟ ਦੇ ਵਿੱਚੋਂ ਪਾਸ ਹੋ ਕੇ ਅੱਗੇ ਜਿਹੜਾ ਉਹ ਨਿਕਲ ਜਿਹੜਾ ਹੋ ਚੁੱਕਾ ਆ। ਓਬਵੀਅਸਲੀ ਡੈਮੋਕ੍ਰੇਟਸ ਨੇ ਇਸ ਦੇ ਉਲਟ ਜਿਹੜੇ ਆ ਆਪੋ ਆਪਣੇ ਬਿਆਨ ਜਿਹੜੇ ਦਿੱਤੇ ਹੈਗੇ ਆ। ਅਗਲੀ ਜਿਹੜੀ ਹਰਜੋਤ ਗੱਲ ਜੀ ਜੀ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਆ, ਹੁਣ ਇਸ ਟਾਈਮ 5 ਦੇ ਕਰੀਬ ਅੱਗਾਂ ਆਲਰੇਡੀ ਲੱਗੀਆਂ ਹੋਈਆਂ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ। ਪਿਛਲੇ 72 ਘੰਟਿਆਂ ਦੇ ਵਿੱਚ ਇਹ ਅੱਗਾਂ ਜੋ ਆ ਬੜੀ ਤੇਜ਼ੀ ਦੇ ਨਾਲ ਫੈਲ ਰਹੀਆਂ ਹੈਗੀਆਂ। ਜਿਹੜੇ ਆਫੀਸ਼ੀਅਲਸ ਆ ਉਹ ਵਾਰਨਿੰਗ ਦੇ ਰਹੇ ਆ ਵੀ ਹਜੇ ਸ਼ੁਰੂਆਤ ਹੀ ਹੋਈ ਆ ਡਰਾਈ ਵਿੰਟਰ ਦੀ। ਜਿਹੜਾ ਡਰਾਈ ਮੌਸਮ ਤੇ ਹਵਾਵਾਂ ਇੰਨੀਆਂ ਤੇਜ਼ ਹੈਗੀਆਂ, ਇਹਦੇ ਨਾਲ
ਜਿਹੜੀਆਂ ਅੱਗਾਂ ਉਹ ਹੋਰ ਵੀ ਜ਼ਿਆਦਾ ਲੱਗ ਸਕਦੀਆਂ ਹੈਗੀਆਂ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਨੇ ਇਹ ਦੱਸਿਆ ਵੀ ਗੋਲਡਨ ਸਟੇਟ ਦੇ ਅਕ੍ਰੋਸ ਜੋ ਅੱਗਾਂ ਲੱਗ ਰਹੀਆਂ ਆ ਉਹਨਾਂ ਚੋਂ ਸਿਰਫ 35% ਕੰਟੇਨਡ ਕੀਤੀਆਂ ਗਈਆਂ ਹੈਗੀਆਂ। 900 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਇੱਕ ਜਗ੍ਹਾ ਦੇ ਉੱਤੇ ਤਾਂ 4200 ਜਿਹੜੀਆਂ ਸਟਰਕਚਰਸ ਆ ਉਹ ਅੱਗ ਦੇ ਘੇਰੇ ਦੇ ਵਿੱਚ ਆ ਸਕਦੀਆਂ ਹੈਗੀਆਂ। ਸੋ ਇਹਦੇ ਨਾਲ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੇ ਉਹ ਇੱਕ ਵਾਰੀ ਫੇਰ ਘਬਰਾਈਆਂ ਪਈਆਂ ਵੀ ਪਤਾ ਨਹੀਂ ਇਸ ਸਾਲ ਜਿਹੜਾ ਆ ਉਹ ਕੀ ਕੁਝ ਹੋਊਗਾ। ਯੂਨੀਪਰ ਫਾਇਰ ਇਹ ਰਿਵਰਸਾਈਡ ਕਾਉਂਟੀ ਦੇ ਵਿੱਚ ਹੈਗੀ ਆ, ਇਹ ਵੀ 30% ਹੀ ਹਜੇ ਕੰਟੇਨਡ ਹੋਈ ਹੈਗੀ ਆ। ਲੇਕ ਫਾਇਰ ਸੈਨ ਵਰਨਡੀਨੋ ਕਾਉਂਟੀ ਦੇ ਵਿੱਚ ਆ, ਉਹ 40% ਕੰਟੇਨਡ ਹੋਈ ਆ। ਸੋ ਪੂਰੀ ਤਰ੍ਹਾਂ ਕੰਟੇਨ ਨਹੀਂ ਹੋਈ। ਸਿਮਸ ਫਾਇਰ ਲੈਸਨ ਕਾਉਂਟੀ ਦੇ ਵਿੱਚ ਆ, ਇਹ 70% ਕੰਟੇਨਡ ਹੋ ਗਈ ਆ। ਮਿੰਡੀ ਫਾਇਰ ਰਿਵਰਸਾਈਡ ਕਾਉਂਟੀ ਦੇ ਵਿੱਚ ਹੈਗੀ ਆ, ਉਹ 80% ਕੰਟੇਨਡ ਹੋਈ ਆ। ਸੋ ਸਮਾਈਲੀ ਫਾਇਰ ਵੀ ਹੈਗੀ ਆ, ਉਹ 100% ਕੰਟੇਨਡ ਆ, ਉਹ ਛੋਟੀ ਲੱਗੀ ਸੀ 83 ਏਕੜ ਦੇ ਵਿੱਚ। ਸੋ 5-6 ਦੇ ਕਰੀਬ ਵੱਖ-ਵੱਖ ਅੱਗਾਂ ਜਿਹੜੀਆਂ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਕਹਿੰਦੇ ਵੀ ਇਸ ਟਾਈਮ ਇੱਕ ਸਟੇਟ ਦੇ ਦੁਆਰਾ ਲਾਸੂਟ ਕੀਤਾ ਜਾ ਰਿਹਾ ਆ ਵਾਈਟ ਹਾਊਸ ਦੇ ਉਲਟ। ਚਲੋ ਇਹ ਕੋਈ ਨਵੇਕਲੀ ਗੱਲ ਤਾਂ ਨਹੀਂ, ਜਿੰਨਾ ਇਹਨਾਂ ਦੇ ਆਪਸ ਦੇ ਵਿੱਚ ਖਿੱਚੋਤਾਣ ਚੱਲ ਰਹੀ ਆ ਉਸ ਨੂੰ ਜਿਹੜਾ ਉਹ ਲੈ ਕੇ ਵੱਖ-ਵੱਖ ਐਗਜ਼ੈਕਟਿਵ ਆਰਡਰਸ, ਵੱਖ-ਵੱਖ ਪਾਲਿਸੀਜ਼ ਨੂੰ ਲੈ ਕੇ ਕੈਲੀਫੋਰਨੀਆ ਲਾਸੂਟ ਕਰਦਾ ਹੀ ਰਹਿੰਦਾ ਆ। ਇਸ ਵਾਰ ਜਿਹੜਾ ਮੁੱਦਾ ਹੈ ਉਹਨਾਂ ਨੇ ਇਹ ਚੱਕਿਆ ਵੀ ਜਿਹੜੇ ਹੈਲਥ ਦਾ ਡਾਟਾ ਆ ਆਈਸ ਰੇਟਸ ਦੇ ਦਰਮਿਆਨ ਜੋ ਸ਼ੇਅਰ ਕੀਤਾ ਜਾ ਰਿਹਾ ਆ ਇਹਨਾਂ ਦੇ ਨਾਲ, ਉਸ ਦੇ ਵਿੱਚ ਉਲੰਘਣਾ ਜਿਹੜੀ ਆ ਉਹ ਕਾਨੂੰਨਾਂ ਦੀ ਹੋਈ ਆ। ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਰੌਬ ਬੌਂਟਾ ਆ ਤੇ ਉਹਨਾਂ ਦੇ ਨਾਲ ਜਿਹੜੇ 19 ਹੋਰ ਸੂਬਿਆਂ ਦੇ ਜਿਹੜੇ ਸਟੇਟ ਅਟਾਰਨੀ ਜਨਰਲਸ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਅੱਜ ਉਹਨਾਂ ਉਲਟ ਇੱਕ ਹੋਰ ਲਾਸੂਟ ਦਰਜ ਕੀਤਾ ਹੈ ਵੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਪਬਲਿਕ ਹੈਲਥ ਇੰਸ਼ੋਰੈਂਸ ਮਿਲਦੀ ਆ, ਤੇ ਇਹ ਇਨਫੋਰਮੇਸ਼ਨ ਇਹਨਾਂ ਨੇ ਸ਼ੇਅਰ ਕੀਤੀ ਆ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਉੱਤੇ। ਜਿਹੜੀਆਂ ਆਪਾਂ ਨਿਊਜ਼ ਸੁਣ ਰਹੇ ਹਾਂ, ਕੈਰੋਲਿਨ ਲਿਵਿਟ ਜਾਂ ਹੋਰ ਦੱਸਦੇ ਆ ਵੀ ਇੰਨੇ ਮਿਲੀਅਨ ਲੋਕ ਇਸ ਟਾਈਮ ਇੰਸ਼ੋਰੈਂਸ ਜਿਹੜੀ ਉਹ ਲੈ ਰਹੇ ਆ ਜਿਨ੍ਹਾਂ ਦਾ ਸਟੇਟਸ ਨਹੀਂ ਹੈਗਾ। ਸੋ ਉਹ ਆਂਕੜਾ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਇਕੱਠਾ ਕੀਤਾ ਆ। ਨਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਲਾਸੂਟ ਆ ਉਹ ਦਰਜ ਕੀਤਾ ਗਿਆ ਆ ਜਿਹੜੇ ਕੈਲੀਫੋਰਨੀਆ ਸਟੇਟ ਦੇ ਦੁਆਰਾ, ਵੀ ਕਹਿੰਦੇ ਵੀ ਜਿਹੜਾ ਮਾਸ ਟਰਾਂਸਫਰ ਹੋਇਆ ਆ ਮੈਡੀਕੇਡ ਦੇ ਡਾਟਾ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ਕਹਿੰਦੇ ਵੀ ਇਹ ਇਲੀਗਲ ਆ ਤੇ ਇਹ ਜਿਹੜਾ ਕੌਨਫੀਡੈਂਸ਼ੀਅਲ ਹੈਲਥ ਇਨਫੋਰਮੇਸ਼ਨ ਆ ਜਿਸ ਵਿੱਚ ਇਮੀਗ੍ਰੇਸ਼ਨ ਸਟੇਟਸ ਵੀ ਆਉਂਦਾ ਆ, ਉਹ ਹੁਣ ਸ਼ੇਅਰ ਹੋ ਚੁੱਕਾ ਆ। ਅਟਾਰਨੀ ਜਨਰਲਸ ਜਿਹੜੇ ਇਹਨਾਂ ਕੁੱਲ 20 ਸੂਬਿਆਂ ਦੇ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਵਾਸ਼ਿੰਗਟਨ ਆ ਯਾਨੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਸ ਇਨਫੋਰਮੇਸ਼ਨ ਦੀ ਵਰਤੋਂ ਨਾ ਕਰ ਸਕਣ ਆਪਣੇ ਇਮੀਗ੍ਰੇਸ਼ਨ ਐਨਫੋਰਸਮੈਂਟ ਪਰਪਸਿਸ ਦੇ ਲਈ, ਜਾਂ ਫਿਰ ਇਸ ਤੋਂ ਇਲਾਵਾ ਹੋਰ ਮੈਡੀਕੇਟ ਦਾ ਡਾਟਾ ਉਹਨਾਂ ਦੇ ਕੋਲ ਨਾ ਜਾ ਸਕੇ। ਰੀਸੈਂਟਲੀ ਸੁਪਰੀਮ ਕੋਰਟ ਦੇ ਦੁਆਰਾ ਜਿਹੜਾ ਫੈਸਲਾ ਸੁਣਾਇਆ ਗਿਆ ਸੀਗਾ ਵੀ ਜਿਹੜੇ ਫੈਡਰਲ ਜੱਜਿਸ ਆ, ਡਿਸਟ੍ਰਿਕਟ ਜੱਜਿਸ ਆ, ਉਹ ਨੇਸ਼ਨ ਵਾਈਡ ਇੰਜੰਕਸ਼ਨਸ ਖਾਸ ਕਰਕੇ ਆਪਾਂ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ ਉਸ ਉੱਤੇ ਉਹਨਾਂ ਨੇ ਰੋਕ ਲਾਈ ਸੀਗੀ ਵੀ ਇਦਾਂ ਉਹ ਨਹੀਂ ਕਰ ਸਕਦੇ, ਉਹ ਚੀਜ਼ਾਂ ਦਾ ਕੀ ਅਸਰ ਜਿਹੜਾ ਉਹ ਪੈ ਸਕਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਸਿਚੁਏਸ਼ਨ ਆ ਉਹ ਨਵੀਂ ਬਣ ਚੁੱਕੀ ਆ। ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਹਿੱਪਾ ਦੇ ਲਾਭ ਬੜੇ ਉੱਦਾਂ ਕਹਿਣ ਨੂੰ ਸਟਰੋਂਗ ਨੇ, ਪਰ ਉਹੀ ਹੈਲਥ ਇਨਫੋਰਮੇਸ਼ਨ, ਪਰਸਨਲ ਇਨਫੋਰਮੇਸ਼ਨ, ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਇਹ ਮੈਡੀਕੇਡ ਦੇ ਦੁਆਰਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਸ਼ੇਅਰ ਜਿਹੜੀ ਉਹ ਕੀਤੀ ਗਈ ਹੈ, ਜਿਸ ਨੂੰ ਲੈ ਕੇ ਹੁਣ ਇਹਨਾਂ 20 ਸੂਬਿਆਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਉਲਟ ਲਾਸੂਟ ਦਰਜ ਕਰ ਦਿੱਤਾ ਆ। ਕਹਿੰਦੇ ਵੀ ਕੱਲਾ ਕੈਲੀਫੋਰਨੀਆ ਨਹੀਂ, ਹੁਣ ਪੂਰਾ ਅਮਰੀਕਾ ਹੀ ਕੈਲੀਫੋਰਨੀਆ ਵਾਂਗ ਦਿਸਣ ਲੱਗ ਪਿਆ, ਖਾਸ ਕਰਕੇ ਜੇ ਘਰਾਂ ਦੀਆਂ ਕੀਮਤਾਂ ਵੱਲ ਦੇਖਿਆ ਜਾਵੇ। ਪੂਰੇ ਅਮਰੀਕਾ ਦੇ ਵਿੱਚ ਉਹੀ ਕੁਝ ਵਾਪਰਿਆ ਜੋ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਸੀ। 134% ਘਰਾਂ ਦੀਆਂ ਕੀਮਤਾਂ ਫੀਨਿਕਸ ਦੇ ਵਿੱਚ ਪਿਛਲੇ ਇੱਕ ਦਹਾਕੇ ਦੇ ਵਿੱਚ ਇਨਕਰੀਜ਼ ਹੋਈਆਂ। ਮਿਆਮੀ ਦੇ ਵਿੱਚ 133%, ਐਟਲਾਂਟਾ 'ਚ 129%, ਡੈਲਸ 'ਚ 99% ਤੇ ਨਿਊਯਾਰਕ, ਸੈਨ ਫਰਾਂਸਿਸਕੋ, ਲਾਸ ਐਂਜਲਸ 'ਚ 75 ਜਾਂ 76% ਦੇ ਕਰੀਬ ਤੇ 76 ਤੋਂ ਲੈ ਕੇ 97% ਤੱਕ ਜਿਹੜੀਆਂ ਘਰਾਂ ਦੀਆਂ ਕੀਮਤਾਂ ਇਨਕਰੀਜ਼ ਹੋਈਆਂ ਹੈਗੀਆਂ। ਸੋ ਬਹੁਤ ਸਾਰਾ ਇਹ ਐਨਵਾਇਰਨਮੈਂਟਲ ਲਾਜ਼ ਨੂੰ ਲੈ ਕੇ ਇੱਕ ਨਿੰਬੀ
ਨੂੰ ਲੈ ਕੇ ਨਾਟ ਇਨ ਮਾਈ ਬੈਕਯਾਰਡ। ਕਹਿੰਦੇ ਵੀ ਜਿੰਨੀਆਂ ਬਿਲਡਿੰਗ ਕੋਡਸ ਲਾਈਆਂ ਗਈਆਂ ਆ, ਉਹਦੇ ਕਰਕੇ ਜਿਹੜੀ ਜ਼ੋਨਿੰਗ ਲਾਜ਼ ਆ, ਕੰਸਟਰਕਸ਼ਨ ਉਨੀ ਤੇਜ਼ੀ ਦੇ ਨਾਲ ਨਹੀਂ ਹੋ ਰਹੀ ਪੂਰੇ ਅਮਰੀਕਾ ਦੇ ਵਿੱਚ, ਜਿੰਨੀ ਤੇਜ਼ੀ ਨਾਲ ਹੋਣੀ ਚਾਹੀਦੀ ਸੀਗੀ। 82 ਦੇ ਕਰੀਬ ਜਿਹੜੇ ਮੈਟਰੋ ਏਰੀਆਜ਼ ਆ, 1950 ਤੋਂ ਬਾਅਦ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬੂਮ ਹੋਇਆ ਲੋਕਾਂ ਦਾ, ਤੇ ਘਰਾਂ ਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ। ਸੋ ਇਹਦੇ ਕਰਕੇ ਆਮ ਲੋਕਾਂ ਨੂੰ ਹੁਣ ਜਿਹੜਾ ਅਫੋਰਡ ਕਰਨਾ ਬਹੁਤ ਜ਼ਿਆਦਾ ਔਖਾ ਹੈਗਾ। ਪਰ ਦੂਸਰੇ ਪਾਸੇ ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਅੱਜ ਸੈਨ ਹੋਜ਼ੇ ਮਰਕਰੀ ਨੇ ਇੱਕ ਸਟੋਰੀ ਰਨ ਕੀਤੀ ਆ, ਸੈਨ ਹੋਜ਼ੇ ਮਰਕਰੀ ਨਿਊਜ਼ ਨੇ, ਕਿ ਬੇ ਏਰੀਏ ਦੇ ਘਰ ਦੇ ਵਿੱਚ ਪਿਛਲੀ ਸਪਰਿੰਗ ਨਾਲੋਂ ਹੁਣ ਜ਼ਿਆਦਾ ਘਰ ਜਿਹੜੇ ਆ ਉਹ ਸੇਲ ਤੇ ਲੱਗੇ ਹੋਏ ਹੈਗੇ ਆ। ਤੇ ਕੋਈ ਵੀ ਜਿਹੜਾ ਬਾਇਰ ਆ ਉਹ ਘਰ ਖਰੀਦ ਨਹੀਂ ਰਿਹਾ ਹੈਗਾ, ਕਿਉਂਕਿ ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਆ। ਦੂਸਰੇ ਨੰਬਰ ਤੇ ਲੇ ਆਫ ਆਈਟੀ ਇੰਡਸਟਰੀ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਚੱਲ ਰਹੀ ਹੈਗੀ ਆ। ਈਵਨ ਜਿੱਥੇ ਕਿਤੇ ਹਾਇਰਿੰਗ ਵੀ ਹੋ ਰਹੀ ਆ, ਬੜੀ ਸਲੋ ਆ। ਉਹ ਆਪਾਂ ਤੁਹਾਡੇ ਨਾਲ ਜੋ ਸਵੇਰੇ ਸਾਂਝੀ ਕੀਤੀ ਸੀ। ਰਾਸਟੀ ਪੈਪ ਕਰਕੇ ਇੱਕ ਸੈਨ ਹੋਜ਼ੇ ਬੇਸਡ ਬ੍ਰੋਕਰ ਆ, ਜੋ ਰੀਅਲ ਸਟੇਟ ਸਰਵਿਸਿਜ਼ ਦੇ ਨਾਲ ਕੰਮ ਕਰਦੇ ਆ। ਕਹਿੰਦੇ ਭਈ ਜਿਹੜੀ ਡਿਮਾਂਡ ਆ ਬਾਇਰਸ ਦੀ, ਉਹ ਬੜੀ ਘੱਟ ਹੈਗੀ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ 'ਚ ਜੇ ਲਿਸਟਿੰਗ ਹੋਰ ਵੱਧਦੀਆਂ ਗਈਆਂ ਤੇ ਬਾਇਰ ਘੱਟ ਹੋਏ, ਤੇ ਹੋ ਸਕਦਾ ਉਹਦਾ ਜਿਹੜਾ ਘਰਾਂ ਦੀਆਂ ਕੀਮਤਾਂ ਦੇ ਉੱਤੇ ਥੋੜਾ ਬਹੁਤਾ ਅਸਰ ਪਵੇ। ਇਹ ਸਿਰਫ ਮੈਂ ਬੇ ਏਰੀਏ ਦੀ ਜਿਹੜੀ ਗੱਲਬਾਤ ਕਰ ਰਿਹਾ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੇ ਦੱਸਿਆ ਵੀ ਜਿਹੜਾ 4th ਆਫ ਜੁਲਾਈ ਵੀਕਐਂਡ ਆ, ਉਸ ਦੇ ਉੱਤੇ ਜਿਹੜੀ ਸਾਡੀ ਫੋਰਸ ਆ ਆਊਟ ਹੋਊਗੀ ਇਨ ਫੁੱਲ ਫੋਰਸ, ਤਾਂ ਜੋ ਜਿਹੜੀ ਸੇਫ ਡਰਾਈਵਿੰਗ ਆ ਸਟੇਟ ਵਾਈਡ ਆ ਉਹ ਜਿਹੜੀ ਲੋਕ ਕਰਨ। ਕਹਿੰਦੇ 3 ਜੁਲਾਈ ਤੋਂ 6 ਜੁਲਾਈ ਤੱਕ ਇਹ ਵਿਸ਼ੇਸ਼ ਕੋਸ਼ਿਸ਼ ਕੀਤੀ ਜਾਣੀ ਆ ਇਸ ਹੌਲੀਡੇ ਵੀਕਐਂਡ ਦੇ ਉੱਤੇ। ਕਹਿੰਦੇ ਵੀ ਹਾਈਟਨਡ ਐਨਫੋਰਸਮੈਂਟ ਕੀਤੀ ਜਿਹੜੀ ਉਹ ਜਾਵੇਗੀ। ਕਹਿੰਦੇ ਵੀ ਖਾਸ ਕਰਕੇ ਸਾਡਾ ਜਿਹੜਾ ਫੋਕਸ ਰਹੂਗਾ ਇੰਪੇਅਰਡ ਡਰਾਈਵਰਸ, ਅਗਰੈਸਿਵ ਡਰਾਈਵਰਸ ਦੇ ਉੱਤੇ, ਜਿਹੜੇ ਰੈਕਲੈਸ ਡਰਾਈਵ ਕਰਦੇ ਨੇ ਜਾਂ ਨਸ਼ੇ ਦੇ ਵਿੱਚ ਜੇ ਡਰਾਈਵ ਕਰਦੇ ਨੇ, ਤਾਂ ਕਹਿੰਦੇ ਤਾਂ ਜਾਂ ਸਪੀਡਿੰਗ ਜਿਹੜੀ ਉਹ ਕਰਦੇ ਆ, ਕਹਿੰਦੇ ਵੀ ਉਹ ਡੈਡਲੀ ਕਨਸੀਕੁਐਂਸਿਸ ਇਸ ਦੇ ਹੋ ਸਕਦੇ ਆ। ਕਹਿੰਦੇ ਵੀ ਵੀਰਵਾਰ ਨੂੰ 6 ਵਜੇ ਸ਼ਾਮ ਨੂੰ ਸ਼ੁਰੂ ਹੋਊਗੀ ਇਹ ਜਿਹੜੀ ਐਨਫੋਰਸਮੈਂਟ, ਤੇ ਖਾਸ ਤੌਰ ਤੇ ਜਿਹੜੀ ਸੰਡੇ ਦੇ ਬਾਅਦ ਰਾਤ ਦੇ 12 ਵਜੇ ਤੱਕ ਜਿਹੜੀ ਉਹ ਚੱਲਦੀ ਰਹੂਗੀ। ਪਿਛਲੇ ਕਹਿੰਦੇ ਵੀ ਮਹੀਨੇ ਇਹਨਾਂ ਨੇ 24 ਘੰਟੇ ਐਨਫੋਰਸਮੈਂਟ ਕੀਤੀ ਸੀ CHP ਨੇ, ਹਾਈਵੇ ਪੈਟਰੋਲ ਆਫੀਸਰਸ ਦੇ ਦੁਆਰਾ, ਜਿਹਦੇ ਵਿੱਚ ਉਹਨਾਂ ਨੇ 400 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਹੜੇ ਕਿ DUI ਦੇ ਅੰਡਰ ਉਹਨਾਂ ਨੇ ਗ੍ਰਿਫਤਾਰ ਕੀਤੇ। 18,000 ਤੋਂ ਵੱਧ ਇਹਨਾਂ ਨੇ ਟਿਕਟਾਂ ਜਿਹੜੀਆਂ ਉਹ ਦਿੱਤੀਆਂ ਸੀ ਐਕਸੈਸਿਵ ਸਪੀਡ, ਡਿਸਟਰੈਕਟਡ ਡਰਾਈਵਿੰਗ, ਸੀਟ ਬੈਲਟ ਵਾਇਲੇਸ਼ਨਸ ਦੇ ਲਈ। ਤੇ ਕਹਿੰਦੇ ਵੀ ਉਹਨਾਂ 24 ਘੰਟਿਆਂ ਦੇ ਵਿੱਚ 11 ਮੌਤਾਂ ਹੋ ਗਈਆਂ ਸੀ ਵੱਖ-ਵੱਖ ਜਿਹੜੇ ਉਹ ਹਾਦਸਿਆਂ ਨੂੰ ਲੈ ਕੇ। ਸੋ ਜਸਟ ਬਿਕੋਜ਼ ਤੁਸੀਂ ਪੀ ਕੇ ਨਹੀਂ ਚਲਾਉਂਦੇ, ਤੁਸੀਂ DUI ਜਿਹੜੀ ਉਹ ਨਹੀਂ ਕਰ ਰਹੇ, ਪਰ ਰੋਡ ਦੇ ਉੱਤੇ ਬਹੁਤ ਸਾਰੇ ਜਿਹੜੇ ਇਦਾਂ ਦੇ ਡਰਾਈਵਰ ਹੁੰਦੇ ਆ ਜੋ ਨਸ਼ੇ ਦੇ ਵਿੱਚ ਕਈ ਵਾਰੀ ਗੱਡੀ ਚਲਾਉਂਦੇ ਆ, ਤੇਜ਼ ਗੱਡੀ ਚਲਾਉਂਦੇ ਆ, ਰੈਕਲੈਸ ਡਰਾਈਵਿੰਗ ਜਿਹੜੀ ਉਹ ਕਰਦੇ ਆ, ਫੋਨ ਦੇ ਉੱਤੇ ਦੇਖਦੇ ਹੋਏ ਜਿਹੜੇ ਉਹ ਗੱਡੀ ਚਲਾਉਂਦੇ ਆ, ਜਿਹਦੇ ਕਰਕੇ ਕਈ ਭਿਆਨਕ ਹਾਦਸੇ ਜਿਹੜੇ ਉਹ ਵਾਪਰਦੇ ਆ। 4th ਆਫ ਜੁਲਾਈ ਵੀਕਐਂਡ ਦੇ ਚੱਲਦੇ ਆ, ਸਭ ਨੂੰ ਪਤਾ ਵੀ ਫਾਇਰਵਰਕਸ ਬਹੁਤ ਸਾਰੀਆਂ ਜਿਹੜੀਆਂ ਸਿਟੀਜ਼ ਦੇ ਵਿੱਚ ਕੀਤੇ ਜਾਂਦੇ ਆ। ਲੋਕ ਅਮਰੀਕਾ ਦਾ ਜਿਹੜਾ ਜਨਮ ਦਿਨ ਆ, ਇੰਡੀਪੈਂਡੈਂਸ ਡੇ ਆ, ਬੜੀ ਖੁਸ਼ੀ ਦੇ ਨਾਲ ਮਨਾਉਂਦੇ ਆ, ਤੇ ਪੈਗ ਸ਼ੈਗ ਵੀ ਜਿਹੜੇ ਉਹ ਲਾ ਲੈਂਦੇ ਆ, ਤੇ ਜਿਸ ਤੋਂ ਬਾਅਦ ਦੇ ਵਿੱਚ ਡਰਾਈਵ ਕਰਦੇ ਆ ਇਦਾਂ ਦਾ ਨੁਕਸਾਨ ਹੋ ਸਕਦਾ ਆ। AAA ਪ੍ਰੋਜੈਕਟ ਕਰ ਰਿਹਾ ਹੈ ਵੀ ਇਸ ਵਾਰ 61 ਮਿਲੀਅਨ ਤੋਂ ਵੱਧ ਲੋਕ ਕਾਰ ਦੇ ਨਾਲ ਟਰੈਵਲ ਕਰਨਗੇ ਇਸ ਵੀਕਐਂਡ ਦੇ ਜਿਹੜੇ ਉਹ ਉੱਤੇ, ਤੇ ਓਵਰਆਲ ਡੋਮੈਸਟਿਕਲੀ 72 ਮਿਲੀਅਨ ਲੋਕ ਜਿਹੜੇ ਜਹਾਜ਼ ਦੇ ਨਾਲ ਜਿਹੜੇ ਉਹ ਟਰੈਵਲ ਕਰ ਸਕਦੇ ਹੋ। CHP ਖਾਸ ਤੌਰ ਦੇ ਉੱਤੇ ਜਿਹੜੇ ਆਉਂਦੇ ਵੀਰਵਾਰ ਤੋਂ ਐਤਵਾਰ ਤੱਕ ਵੱਡੀ ਜਿਹੜੀ ਐਨਫੋਰਸਮੈਂਟ ਕਰੂਗੀ। ਟਿਕਟਾਂ ਤੋਂ ਬਚਾ ਕਰੋ, DUI ਜਿਹੜੀ ਉਹ ਨਾ ਕਰੋ। ਜੇ ਤੁਹਾਡਾ ਤੁਸੀਂ ਇਸ ਤਰੀਕੇ ਦੇ ਨਾਲ ਪੈਗ ਲਾਉਣ ਦੇ ਸ਼ੌਕੀਨ ਹੀ ਆ ਵੀ ਰਿਹਾ ਨਹੀਂ ਜਾਂਦਾ, ਤੇ ਭਾਈ ਸੋਬਰ ਡਰਾਈਵਰ ਆਪਣੇ ਨਾਲ, ਡੈਜ਼ਿਗਨੇਟਿਡ ਡਰਾਈਵਰ ਜਿਹੜਾ ਆ ਉਹ ਜ਼ਰੂਰ ਲੈ ਕੇ ਜਾਓ। 4th ਜੁਲਾਈ ਨੂੰ ਬਹੁਤ ਜਗ੍ਹਾ ਦੇ ਉੱਤੇ ਪਰੇਡ ਹੁੰਦੀਆਂ ਹੈਗੀਆਂ। ਫਰੀਮੌਂਟ ਦੇ ਵਿੱਚ ਪਰੇਡ ਹੁੰਦੀ ਆ। 20 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਆਪਣੇ ਜਿਹੜੇ ਸਿੱਖ ਆ ਉਹ ਪਾਣੀ ਦੀਆਂ ਫ੍ਰੀ ਬੋਤਲਾਂ ਜਿਹੜੀਆਂ ਆ ਉਹ ਜਿੰਨੇ ਵੀ ਆਏ ਹੁੰਦੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਨੂੰ ਸਰਵ ਕਰਦੇ ਆ, ਤੇ ਛੋਟਾ ਜਿਹਾ ਸਟਿੱਕਰ ਲਾਇਆ ਹੁੰਦਾ, ਹੂ ਆਰ ਦਾ ਸਿੱਖਸ, ਸਿੱਖਾਂ ਬਾਰੇ ਦੱਸਿਆ ਹੁੰਦਾ। ਆਪਾਂ ਪਹਿਲਾਂ ਵੀ ਬੇਨਤੀ ਕਰਦੇ ਰਹੇ ਵੀ ਜਿੱਥੇ-ਜਿੱਥੇ ਹੁੰਦੀ ਆ ਪਰੇਡ, ਕੁਛ ਨਾ ਕੁਛ ਜ਼ਰੂਰ ਆਪਣਾ ਹਿੱਸਾ ਪਾਰਟੀਸਪੇਟ ਕਰਿਆ ਕਰੋ। ਹੋਰ ਨਹੀਂ ਤਾਂ ਘੱਟੋ ਘੱਟ ਦਸਤਾਰ ਸਜਾ ਕੇ ਪਰੇਡ ਦੇ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰੋ।
ਤਾਂ ਕਿ ਪਤਾ ਲੱਗੇ ਵੀ ਹਾਂ ਆਪਾਂ ਵੀ ਅਮਰੀਕਾ ਦਾ ਜਿਹੜਾ ਹਿੱਸਾ ਹੈਗੇ ਆ। ਬੇ ਏਰੀਏ ਦੇ ਕੁਛ ਕੁ ਜਿਹੜੀਆਂ ਟਾਊਨ ਆ ਉਹਨਾਂ ਦੀ ਮੈਂ ਦੱਸਦਾ ਜਾਵਾਂ, ਜੇ ਤੁਸੀਂ ਫ੍ਰਿਜ਼ਨੋ ਏਰੀਏ ਦੇ ਲੱਭ ਲਿਓ ਉਹ ਜਾਂ ਆਪਣੇ ਬੇਕਰਸਫੀਲਡ ਦੇ ਸਰਚ ਕਰਕੇ ਉਹ ਆਪਾਂ ਸ਼ੇਅਰ ਕਰ ਲੈਂਦੇ। ਅਲਾਮੀਡਾ ਦੇ ਵਿੱਚ 4th ਜੁਲਾਈ ਪਰੇਡ ਹੋਣੀ ਆ, 10 ਵਜੇ ਸਟਾਰਟ ਹੋਣੀ ਹੈਗੀ ਆ। ਹਾਰਨੇਟ ਮਿਊਜ਼ੀਅਮ 4th ਆਫ ਜੁਲਾਈ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਆ। ਐਂਟੀਓਕ ਦੇ ਵਿੱਚ 4th ਆਫ ਜੁਲਾਈ ਸੈਲੀਬ੍ਰੇਸ਼ਨ ਆ। ਲਿਵਰਮੋਰ 에ਅਰਪੋਰਟ ਦੇ ਉੱਤੇ 4th ਆਫ ਜੁਲਾਈ ਦੀ ਜਿਹੜੀ ਸੈਲੀਬ੍ਰੇਸ਼ਨ ਹੈਗੀ ਆ। ਬ੍ਰੈਂਟਪੋਰਟ 'ਚ ਜੁਲਾਈ ਦੀ 4th ਜੁਲਾਈ ਦੀ ਪਰੇਡ ਹੈਗੀ ਆ। ਗਨ ਸ਼ਾਟ ਫਾਇਰ ਵਰਕਸ ਹੈਗੇ ਆ। ਨਾਰਥ ਵੇ ਦੇ ਵਿੱਚ ਵੀ ਮਰੀਨ ਕਾਉਂਟੀ, ਸੌਲਸਲੀਟੋ ਤੇ ਪੈਟਾਲੂਮਾ ਦੇ ਵਿੱਚ ਸਾਰੀਆਂ ਇਵੈਂਟਸ ਹੋ ਰਹੀਆਂ। ਪੈਨਸੂਲਾ ਦੇ ਵਿੱਚ ਹਾਫ ਮੂਨ ਵੇ, ਲਾਸ ਆਲਟਿਸ ਹਿਲਸ ਦੇ ਵਿੱਚ ਵੀ 4th ਜੁਲਾਈ ਦੀ ਜਿਹੜੀ ਪਰੇਡ ਹੋਣ ਜਾ ਰਹੀ ਆ। ਮੈਨਲੋ ਪਾਰਕ ਦੇ ਵਿੱਚ ਵੀ ਪਰੇਡ ਹੋਣ ਜਾ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਫਿਸ਼ਰਮੈਨ ਵਾਰਫ ਦੇ ਉੱਤੇ ਪ੍ਰੋਗਰਾਮ ਹੁੰਦੇ ਆ। ਰਾਤ ਨੂੰ 9:30 ਵਜੇ ਦੇ ਕਰੀਬ ਜਿਹੜੇ ਫਾਇਰ ਵਰਕਸ ਹੁੰਦੇ ਆ, ਬਹੁਤ ਸਾਰੇ ਲੋਕ ਜਾਂਦੇ ਆ ਉੱਥੇ ਵੱਡੀ ਗਿਣਤੀ ਦੇ ਵਿੱਚ। ਇਸੇ ਤਰ੍ਹਾਂ ਮਿਲਪੀਟਸ ਦੇ ਵਿੱਚ ਫਾਇਰ ਵਰਕਸ ਹੋਣੇ ਹੈਗੇ ਆ। ਬਹੁਤ ਸਾਲਾਂ ਤੋਂ ਉੱਥੇ ਹੋ ਰਹੇ ਹੈਗੇ ਆ। ਸੈਂਟਾ ਕਲਾਰਾ 'ਚ 4th ਜੁਲਾਈ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਸੈਲੀਬ੍ਰੇਸ਼ਨ ਹੋ ਰਹੀ ਆ। ਗਿਲਰਾਏ 'ਚ ਵੀ ਹੋ ਰਹੀ ਹੈਗੀ ਆ। ਸੋ ਇਹ ਸਾਰੇ ਜਿਹੜੇ ਬੇ ਏਰੀਏ ਦੇ ਟਾਊਨ ਆ, ਉਹ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਹੈਗੇ ਆ, ਤੇ ਜ਼ਰੂਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਿੱਥੇ-ਜਿੱਥੇ ਵੀ ਇਵੈਂਟ ਹੋ ਰਹੀ ਆ ਜਾਓ ਤੇ ਹਾਜ਼ਰੀ ਭਰੋ। ਗੂਗਲ ਤੇ ਸਰਚ ਕਰ ਲਿਓ, ਕੋਈ ਬੜਾ ਔਖਾ ਨਹੀਂ ਹੈਗਾ। ਜੀ, ਇਸੇ ਤਰੀਕੇ ਨਾਲ ਫ੍ਰੈਜ਼ਨੋ ਕਾਉਂਟੀ ਦੇ ਇਰਦ-ਗਿਰਦ ਹਰਜੋਤ ਸਿੰਘ ਜੀ ਸ਼ੇਵਰ ਲੇਕ ਇੱਥੋਂ ਮੈਨੂੰ ਲੱਗਦਾ ਫ੍ਰੈਜ਼ਨੋ ਤੋਂ ਜਾਂ ਕਲੋਵਿਸ ਤੋਂ ਘੰਟੇ ਕੁ ਦਾ ਜਿਹੜਾ ਉਹ ਰਸਤਾ ਹੈ, ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਕੱਲ੍ਹ ਨੂੰ 2 ਜੁਲਾਈ ਨੂੰ ਸ਼ਾਮੀ 8 ਤੋਂ 10 ਵਜੇ ਤੱਕ ਫਾਇਰ ਵਰਕਸ ਜਿਹੜੇ ਹੋਣੇ ਆ, ਪਿਛਲੇ 25 ਸਾਲਾਂ ਤੋਂ ਲਗਾਤਾਰ ਕਹਿੰਦੇ ਵੀ ਉੱਥੇ ਹੋ ਰਹੇ ਆ। ਇਸੇ ਤਰੀਕੇ ਨਾਲ ਰੀਡਲੀ ਦੇ ਵਿੱਚ ਸੈਲਮਾ, ਕਰਮਨ, ਕਿੰਗਸਬਰਗ ਵਾਟਰ ਪਾਰਕ, ਆਈਲੈਂਡ ਵਾਟਰ ਪਾਰਕ, ਸੈਂਗਰ, ਫ੍ਰੈਜ਼ਨੋ ਫਰੀਡਮ ਰਨ, ਕਲੋਵਿਸ ਫਰੀਡਮ ਫੈਸਟ, ਵੁੱਡਵਰਡ ਪਾਰਕ ਦੇ ਵਿੱਚ, ਫਿਰ ਫਾਊਲਰ ਦੇ ਵਿੱਚ, ਪੋਰਟਰਵਿਲ ਦੇ ਵਿੱਚ, ਸੋ ਵਾਈਸੇਲੀਆ 'ਚ ਬਹੁਤ ਸਾਰੀਆਂ ਜਿਹੜੀਆਂ ਇਸ ਵੀਕਐਂਡ ਦੇ ਉੱਤੇ ਫ੍ਰੈਜ਼ਨੋ ਕਾਉਂਟੀ, ਕਿੰਗਸ ਕਾਉਂਟੀ, ਮਿਰਸਡ ਕਾਉਂਟੀ ਸਾਰੇ ਪਾਸੇ ਜਿਹੜੀਆਂ ਇਹ ਪਰੇਡਸ ਤੇ ਜਿਹੜੇ ਪ੍ਰੋਗਰਾਮਸ ਆ ਉਹ ਹੋ ਰਹੇ ਆ। ਸੋ ਸ਼ਮੂਲੀਅਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਪਰ ਇੱਕ ਜਿਹੜੀ ਹਰਜੋਤ ਸਿੰਘ ਜੀ ਆਪਾਂ ਕੱਲ ਵੀ ਖਬਰ ਜਿਹੜੀ ਉਹ ਸ਼ੇਅਰ ਕੀਤੀ ਸੀ, ਇੱਕ ਵਾਰੀ ਫਿਰ ਚਲੋ ਦੁਹਰਾ ਦਿੰਦੇ ਉਸ ਗੱਲ ਨੂੰ ਵੀ ਐਲਏ ਦੇ ਡਾਊਨਟਾਊਨ ਦੇ ਵਿੱਚ ਜਿਹੜੇ ਲਟੀਨੋਸ ਕਰਦੇ ਸੀਗੇ 4th ਆਫ ਜੁਲਾਈ ਦੀ ਪਾਰਟੀ, ਉਹ ਆਈਸ ਦੀ ਰੇਡਸ ਦੇ ਡਰ ਦੇ ਕਰਕੇ ਉਹਨਾਂ ਨੇ ਉਹ ਨਹੀਂ ਕਰ ਰਹੇ ਹੈਗੇ। ਸੋ ਇੱਕ ਐਂਗਲ ਇੱਕ ਡਿਫਰੈਂਟ, ਖਾਸ ਕਰਕੇ ਐਲਏ ਵਾਲੇ ਪਾਸੇ ਉਹ ਇਦਾਂ ਹੈ, ਕਿਉਂਕਿ ਕਹਿ ਸਕਦੇ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਐਲਏ ਦੇ ਉੱਤੇ ਇੱਕ ਹਿਸਾਬ ਦੇ ਨਾਲ ਵਾਰ ਹੀ ਜਿਹੜੀ ਆ ਉਹ ਘੋਸ਼ਿਤ ਕੀਤੀ ਹੈਗੀ ਆ। ਸੋ ਜਿਹੜੀਆਂ ਅੱਗਾਂ ਦੀ ਖਬਰ ਵੀ ਆਪਾਂ ਸ਼ੁਰੂਆਤ 'ਚ ਕੀਤੀ ਸੀ, ਸਵੇਰੇ ਵੀ ਆਪਾਂ ਦੱਸਿਆ ਸੀਗਾ ਵੀ 200 ਨੈਸ਼ਨਲ ਗਾਰਡਸ ਵਾਪਸ ਸੱਦਣ ਦੀ ਮੰਗ ਕਰ ਰਹੇ ਆ ਵੀ ਇਹਨਾਂ ਫਾਇਰਸ ਨੂੰ ਜਿਹੜਾ ਉਹ ਫਾਈਟ ਕਰਨ ਦੇ ਲਈ। ਤੇ ਹਰਜੋਤ ਸਿੰਘ ਜੀ ਇੱਕ ਜਿਹੜੀ ਗੱਲ ਕਰਦੇ ਜਾਈਏ, ਆਈ ਥਿੰਕ ਜਿਹੜੀ ਕੈਲੀਫੋਰਨੀਆ ਦੇ ਲਈ ਬੜੀ ਅਹਿਮ ਖਬਰ ਆ, ਜਿਹੜੇ এনवायरमेंटल ਲਾ ਦੇ ਕਰਕੇ ਬਹੁਤ ਸਾਰੀ ਜਿਹੜੀ ਕੰਸਟਰਕਸ਼ਨ ਜਾਂ ਐਡਵਾਂਸਮੈਂਟ ਕਹਿ ਲਓ ਜਾਂ ਉਹ ਜਿਹੜੀ ਅੱਗੇ ਵੱਧਦੀ ਆ ਬਿਲਡਿੰਗ ਹੁੰਦੀ ਆ, ਹਾਊਸਿੰਗ ਹੁੰਦੀ ਆ, ਉਹ ਰੁਕ ਜਾਂਦੀ ਰਹੀ ਆ। ਸੋ ਕੈਲੀਫੋਰਨੀਆ ਕਹਿੰਦੇ ਵੀ ਆਪਣਾ ਇੱਕ ਲੈਂਡਮਾਰਕ এনवायरमेंटल ਲਾ ਉਸ ਨੂੰ ਹੁਣ ਵਾਪਸ ਜਿਹੜਾ ਉਹ ਲੈਣ ਜਾ ਰਿਹਾ ਹੈਗਾ ਆ। ਲਾਅ ਮੇਕਰਸ ਦੇ ਦੁਆਰਾ ਇੱਕ ਟ੍ਰੇਲਰ ਬਜਟ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ ਸੀ, ਜਿਸ ਵਿੱਚ ਕੈਲੀਫੋਰਨੀਆ এনवायरमेंटल ਕੁਆਲਿਟੀ ਐਕਟ ਤੋਂ ਕਈ ਜਿਹੜੇ ਪ੍ਰੋਜੈਕਟਸ ਆ ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ, ਉਹਨਾਂ ਨੂੰ ਮਾਫ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਵਾਈਲਡ ਫਾਇਰ ਫਿਊਲ ਬ੍ਰੇਕਸ, ਵਾਟਰ ਸਿਸਟਮ ਅਪਗ੍ਰੇਡਸ, ਹਾਈ ਸਪੀਡ ਰੇਲ ਪ੍ਰੋਜੈਕਟ ਦੇ ਜਿਹੜੇ ਕੁਝ ਪੋਰਸ਼ਨਸ, ਐਡਵਾਂਸਡ ਮੈਨੂਫੈਕਚਰਿੰਗ ਫੈਸਿਲਿਟੀਜ਼ ਜਿੱਦਾਂ ਸੈਮੀਕੰਡਕਟਰ ਜਾਂ ਈਵੀ ਪਲਾਂਟਸ ਆ, ਉਹਨਾਂ ਦੇ ਲਈ ਜਿਹੜੇ ਉਹ ਰਹੇ ਆ। এনवायरमेंटल ਗਰੁੱਪ ਬੜੇ ਨਾਰਾਜ਼ ਜਿਹੜੇ ਆ ਉਹ ਇਸ ਦੇ ਵਿੱਚ ਨਜ਼ਰ ਜਿਹੜੇ ਉਹ ਆਏ ਹੈਗੇ ਆ। ਪਰ ਕਹਿੰਦੇ ਵੀ ਹੁਣ ਕੈਲੀਫੋਰਨੀਆ ਦੀ ਹਾਊਸਿੰਗ ਜਿਹੜੀ ਇਸ ਕੰਮ ਕਰਕੇ ਰੁਕ ਜਾਂਦੀ ਸੀ, এনवायरमेंटल ਰਿਵਿਊਜ਼ ਦੇ ਜਿਹੜਾ ਉਹ ਕਰਕੇ, ਉਹਨਾਂ ਨੂੰ ਹੁਣ ਕਈ ਚੀਜ਼ਾਂ ਦੇ ਵਿੱਚ ਵਾਪਸ ਜਿਹੜਾ ਆ ਉਹ ਲਿਆ ਜਾ ਰਿਹਾ ਹੈਗਾ ਆ। ਦਹਾਕਿਆਂ ਬੱਧੀ ਜਿਹੜੀ ਲੜਾਈ ਆ ਹਾਊਸਿੰਗ ਡਿਵੈਲਪਰਸ ਦੇ ਦੁਆਰਾ ਜਿਹੜੀ ਉਹ ਚੱਲਦੀ ਰਹੀ ਆ, ਕਹਿੰਦੇ ਕੈਲੀਫੋਰਨੀਆ ਦੇ এনवायरमेंटल ਇਸ ਲਾਜ਼ ਦੇ ਉਲਟ, ਤੇ ਹੁਣ ਕਹਿੰਦੇ ਵੀ ਫਾਈਨਲੀ ਹਾਊਸਿੰਗ ਜਿਹੜੀ ਆ ਉਹ ਜਿੱਤ ਚੁੱਕੀ ਹੈਗੀ ਆ। ਸੋ ਜਿਹੜੇ ਸਟੇਟ ਬਜਟ ਰਿਲੇਟਡ ਹਾਊਸਿੰਗ ਬਿੱਲ ਦੇ ਪਾਸ ਹੋਣ ਦੇ ਨਾਲ ਕੈਲੀਫੋਰਨੀਆ এনवायरमेंटल ਕੁਆਲਿਟੀ ਐਕਟ ਇਹ ਹੁਣ ਨੌਨ ਇਸ਼ੂ ਜਿਹੜਾ ਉਹ ਬਣ ਜਾਊਗਾ। ਅਰਬਨ ਡਿਵੈਲਪਮੈਂਟ, ਰੈਜ਼ੀਡੈਂਸ਼ੀਅਲ ਡਿਵੈਲਪਮੈਂਟ, ਇਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਇਸ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ
ਹੁਣ ਆ ਸਕਦੀ ਹੈ। ਇਹਦਾ ਮਤਲਬ ਵੀ ਜਿਹੜੀਆਂ ਨਵੀਆਂ ਅਪਾਰਟਮੈਂਟ ਬਿਲਡਿੰਗਸ ਬਣਨੀਆਂ ਆ, ਜਿਹੜੀਆਂ ਹੁਣ ਪ੍ਰੈਕਟਿਸ ਹੈਗੀ ਆ, ਉਹਨਾਂ ਨੂੰ ਇਨਵਾਇਰਨਮੈਂਟਲ ਲਿਟੀਗੇਸ਼ਨ ਦਾ ਹੁਣ ਖਤਰਾ ਇੱਕ ਹਿਸਾਬ ਦੇ ਨਾਲ ਨਹੀਂ ਰਵੇਗਾ। ਸੋ ਅਰਬਨ ਡਿਵੈਲਪਰਸ ਦੇ ਲਈ ਉਹਨਾਂ ਨੂੰ ਹੁਣ ਕੋਈ ਸਟੱਡੀ, ਪ੍ਰੈਡਿਕਸ਼ਨਸ, ਮਿਟੀਗੇਸ਼ਨ ਉਹ ਕਰਨ ਦੀ ਛੋਟ ਜਿਹੜੀ ਉਹ ਦੇ ਦਿੱਤੀ ਗਈ ਆ। ਲੋਕਲ ਟ੍ਰੈਫਿਕ, 에ਅਰ ਪੋਲਿਊਸ਼ਨ, ਫਲੋਰਾ ਫੌਨਾ, ਨੋਇਜ਼ ਲੈਵਲਸ, ਗਰਾਊਂਡ ਵਾਟਰ ਕੁਆਲਿਟੀ, ਹਿਸਟੋਰਿਕ ਤੇ ਆਰਕੀਓਲੋਜੀਕਲ ਸਿਗਨੀਫੀਕੈਂਸ, ਇਹ ਜਿਹੜੀਆਂ ਚੀਜ਼ਾਂ ਆ, ਇਸ ਦੇ ਉੱਤੇ ਹੁਣ ਡਿਵੈਲਪਰਸ ਨੂੰ ਸਟੱਡੀ ਕਰਨ ਦੀ, ਮਨੀ ਲਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਰਹੇਗੀ। ਤੇ CEQA ਦੇ ਇਸ ਕਾਨੂੰਨਸ ਨੂੰ ਜਿਹੜੀ ਉਹ ਕਾਫੀ ਵੱਡੀ ਜਿਹੜੀ ਉਹ ਢਿੱਲ ਜਿਹੜੀ ਉਹ ਦੇ ਦਿੱਤੀ ਗਈ ਹੈਗੀ ਆ। ਸੋ ਹਾਊਸਿੰਗ ਇਸ ਦੇ ਨਾਲ ਇੱਕ ਵਾਰੀ ਕੈਲੀਫੋਰਨੀਆ ਦੇ ਵਿੱਚ ਇਸ ਦੇ ਕਰਕੇ ਇਹ ਕਾਨੂੰਨ ਦੇ ਸਾਈਡ ਤੇ ਹੋਣ ਦੇ ਨਾਲ ਕਹਿੰਦੇ ਵੀ ਤੇਜ਼ ਹੋ ਸਕਦੀ ਆ। ਸੋ ਫਾਈਨਲੀ ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਅਕਲ ਆਈ ਹੈਗੀ ਆ। ਬਰਕਲੇ ਦੀ ਸਿਟੀ ਨੇ ਤਾਂ ਇਹ ਪ੍ਰੂਵ ਕਰਤਾ ਵੀ ਉੱਥੇ ਸਿੰਗਲ ਫੈਮਿਲੀ ਹੋਮ ਨਹੀਂ ਹੁਣ ਬਣ ਸਕਦਾ ਨਵਾਂ ਕੋਈ ਵੀ। ਜੇ ਬਣੂਗਾ ਤਾਂ ਡੂਪਲੈਕਸ ਜਾਂ ਫੋਰਪਲੈਕਸ ਜਾਂ 2 ਘਰ, 2 ADU, 4 ADU ਇਦਾਂ ਬਣਨਗੇ। ਸੋ ਸ਼ਹਿਰ ਦੇ ਤਾਂ ਵਿੱਚ ਤਾਂ ਮੇਕ ਸੈਂਸ ਕਰਦਾ ਹੈ, ਪਰ ਅਰਬਨ ਦੇ ਵਿੱਚ, ਸਬ ਅਰਬਨ ਚ ਥੋੜਾ ਜਿਹਾ ਲੱਗਦਾ ਲੋਕਾਂ ਨੂੰ ਹੁੰਦਾ। ਜੀ ਅੱਜ ਥੋੜਾ ਜਿਹਾ 1-2 ਮਿੰਟ ਸਾਡੀਆਂ ਲੰਮੀਆਂ ਖਬਰਾਂ ਚੱਲ ਜਾਣੀਆਂ। ਕੈਲੀਫੋਰਨੀਆ ਦੇ ਵਿੱਚ ਨਵੇਂ ਲਾ ਜੋ ਅੱਜ ਲਾਗੂ ਹੋਏ ਆ ਜੁਲਾਈ 1 ਤੋਂ, ਉਹ ਆਪਾਂ ਇੱਕ ਵਾਰੀ ਪਹਿਲਾਂ ਵੀ ਡਿਸਕਸ ਕੀਤੇ ਸੀ ਤੇ ਉਹ ਮਾੜਾ ਜਿਹਾ ਡਿਸਕਸ ਕਰਦੇ ਜਾਈਏ। ਤੇ ਕੈਲੀਫੋਰਨੀਆ ਦੇ ਸਟੂਡੈਂਟਸ ਨੂੰ ਹੁਣ ਮੈਂਟਲ ਹੈਲਥ ਰਿਸੋਰਸਿਸ ਦੀ ਹੈਲਪ ਮਿਲੂਗੀ। ਇਹ ਸੈਨੇਟ ਬਿੱਲ ਜਿਹੜਾ 1063 ਹੈਗਾ ਉਹਦੇ ਮੁਤਾਬਕ ਕੇਅਰ ਐਕਟ ਦੇ ਵਿੱਚ ਜੇ ਇੱਕ ਚੇਂਜਸ ਆਈਆਂ ਹੈਗੀਆਂ ਕੀ ਫੈਮਲੀਜ਼ ਐਂਡ ਕੇਅਰ ਗਿਵਰ ਇਨਫੋਰਮ ਡਰਿੰਗ ਦਾ ਕਮਿਊਨਿਟੀ ਅਸਿਸਟੈਂਸ ਪ੍ਰੋਗਰਾਮ। ਜਿਹੜੀ ਵਕੇਸ਼ਨ ਰੈਂਟਲ ਕਲੀਨਿਕ ਫੀਸ ਆ, ਜਿੱਦਾਂ Airbnb ਤੁਸੀਂ ਕਈ ਵਾਰੀ ਰੈਂਟ ਤੇ ਕਰਦੇ ਆ ਤੇ ਉਹ ਕਲੀਨਿਕ ਫੀਸ ਚਾਰਜ ਕਰਦੇ ਆ, ਉਹ ਹੁਣ ਰਿਮੂਵ ਕਰ ਦਿੱਤੀ ਗਈ ਆ। ਉਹ ਚਾਰਜ ਨਹੀਂ ਕਰ ਸਕਦੇ ਹੈਗੇ। ਤੇ ਜਿਹੜੀਆਂ ਚੋਰੀ ਕੀਤਾ ਹੋਇਆ ਸਮਾਨ ਆ, ਸਟੋਲਨ ਗੁੱਡਸ ਆ, ਉਹ ਦੇਖਦੇ ਨਾ ਕਾਰਗੋ ਚੋਰੀ ਹੋ ਗਿਆ ਤੇ ਮੁੜ ਕੇ ਉਹ ਫਿਰ ਉਹ ਸੇਲ ਤੇ ਲਾ ਦਿੰਦੇ ਆ eBay ਤੇ Facebook ਤੇ ਹੋਰ, ਉਹ ਹੁਣ ਵੇਚਣੇ ਬਹੁਤ ਔਖੇ ਹੋਣਗੇ ਸੈਨੇਟ ਬਿੱਲ 1144 ਦੇ ਮੁਤਾਬਕ। ਜਿਹੜੇ ਬੇਬੀ ਸੀਟਰਸ ਆ ਉਹਨਾਂ ਨੂੰ ਹੋਰ ਪ੍ਰੋਟੈਕਸ਼ਨ ਦਿੱਤੀ ਗਈ ਆ ਬਿੱਲ 1350 ਦੇ ਨਾਲ। ਇਸੇ ਤਰ੍ਹਾਂ ਹਾਊਸ ਕਲੀਨਰਸ ਨੂੰ ਜੋ EMPLOYEE ਦੇ ਹੈਲਥ ਇੰਸ਼ੋਰੈਂਸ ਹੈਗੇ ਆ ਉਹ ਹੁਣ ਫਰਟੀਲਿਟੀ ਟ੍ਰੀਟਮੈਂਟ ਨੂੰ ਕਵਰ ਕਰਨਗੇ। ਪਹਿਲਾਂ ਇਹ ਕਦੇ ਕੋਈ ਵੀ ਇੰਸ਼ੋਰੈਂਸ ਜਿਹੜੀ ਆ ਉਹ ਕਵਰ ਨਹੀਂ ਕਰਦੀ ਸੀ। ਕਈ ਵਾਰੀ ਤੁਸੀਂ ਸਬਸਕ੍ਰਿਪਸ਼ਨ ਲੈ ਲੈਂਦੇ ਹੈਗੇ ਆ, ਉਹ ਕਿਸੇ ਤਰ੍ਹਾਂ ਦੀ ਕੋਈ ਮੈਗਜ਼ੀਨ ਦੀ ਜਾਂ ਕੋਈ ਹੋਰ, ਉਹਨੂੰ ਕੈਂਸਲ ਕਰਾਉਣਾ ਬੜਾ ਔਖਾ ਹੁੰਦਾ ਹੈਗਾ। ਜਿੱਦਾਂ Amazon ਹੋ ਗਈ ਜਾਂ ਕਈ ਸਟ੍ਰੀਮਿੰਗ ਵੀਡੀਓ ਸਰਵਿਸਿਜ਼ ਹੋ ਗਈਆਂ, Netflix ਵਗੈਰਾ, ਉਹ ਬਿੱਲ 2860 ਦੇ ਮੁਤਾਬਕ ਹੁਣ ਕੈਂਸਲ ਹੋ ਸਕਣਗੇ। ਕੈਲੀਫੋਰਨੀਆ ਨੇ ਜਿਹੜਾ ਆ ਡਰਿੰਕ ਲੀਡਸ ਟੂ ਪ੍ਰੀਵੈਂਟ ਸਪਾਈਕਿੰਗ, ਇਹ ਕੈਲੀਫੋਰਨੀਆ ਨੇ ਬੰਦ ਕੀਤਾ ਹੈਗਾ। ਜੀ, ਜਾਂਦੇ ਮਾਰਕੀਟਸ ਦਾ ਜੇ ਹਰਜੋਤ ਸਿੰਘ ਜੀ ਹਾਲ ਆਪਾਂ ਸ਼ੇਅਰ ਕਰਦੇ ਜਾਈਏ, ਦੱਸਦੇ ਜਿਹੜਾ ਜਾਂਦੇ ਆ, ਤਾਂ ਅੱਜ ਜਿਹੜੀ ਆ ਸਟਾਕ ਮਾਰਕੀਟ ਦੇ ਵਿੱਚ ਹਲਚਲ ਓਬਵੀਅਸਲੀ ਜਿਹੜੀ ਉਹ ਰਹੀ ਆ। ਤੇ ਡਾਓ ਜੋਨ ਅੱਜ ਉਦਾਂ ਵਧਿਆ 400 ਪੁਆਇੰਟ ਵੱਧ ਕੇ 44,000 ਤੇ 495 ਤੇ ਬੰਦ ਹੋਇਆ। S&P 7 ਪੁਆਇੰਟ ਘਟ ਕੇ 6198 ਤੇ ਬੰਦ ਹੋਇਆ। ਨੈਸਡੈਕ 167 ਪੁਆਇੰਟ ਘਟ ਕੇ 20,203 ਤੇ ਬੰਦ ਹੋਇਆ। ਸੋਨੇ ਦਾ ਭਾਅ $3348 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਜਿਹੜੀ ਜੀ $65 ਪ੍ਰਤੀ ਬੈਰਲ ਰਹੀ ਆ। 10 year yield 4.24%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,05,411, ਇਥੀਰੀਅਮ $2,400 ਦੇ ਉੱਤੇ ਚੱਲ ਰਿਹਾ ਹੈ। ਲੇ ਆਫ ਇੱਕ ਵਾਰੀ ਫੇਰ ਬੇ ਏਰੀਏ ਦੇ ਵਿੱਚ ਧੜਾਧੜ ਚੱਲ ਰਹੀ ਆ। ਇੰਟਿਊਟ ਕੰਪਨੀ ਆ, ਉਹਨਾਂ ਨੇ ਮਾਊਂਟਨ ਵਿਊ ਆਫਿਸ ਚੋਂ 300 ਇੰਜੀਨੀਅਰਸ ਨੂੰ ਤੇ ਸੈਂਡੀਗੋ ਆਫਿਸ ਚੋਂ 200 ਇੰਜੀਨੀਅਰਸ ਨੂੰ ਲੇ ਆਫ ਕੀਤਾ ਆ। ਕੱਲੇ ਮਈ ਮਹੀਨੇ ਦੇ ਵਿੱਚ ਬੇ ਏਰੀਏ ਦੇ ਵਿੱਚੋਂ ਜੇ ਦੱਸਿਆ ਜਾਵੇ 3200 ਦੇ ਕਰੀਬ IT ਸੈਕਟਰਸ ਦੀਆਂ ਜਿਹੜੀਆਂ ਜੌਬਸ ਆ ਉਹ ਲੂਜ਼ ਹੋਈਆਂ ਹੈਗੀਆਂ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 63 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ ਤੇ 5 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਤੇ ਜਾਂਦੇ ਰਾਜਕਨਵੀਰ ਸਿੰਘ ਜੀ ਅੱਜ ਦੱਸਦੇ ਜਾਈਏ, ਸ਼ਾਮ ਨੂੰ ਆਪਾਂ ਜਿਹੜੀ ਆ ਸੰਤ ਸਿੰਘ ਮਸਕੀਨ ਹੋਣਾ ਦੀ ਜਿਹੜੀ ਕਥਾ ਆ ਉਹ ਤੁਸੀਂ ਜਪਜੀ ਸਾਹਿਬ ਦੀ ਉਹ ਅੱਜ ਤੋਂ ਸ਼ੁਰੂ ਹੋਊਗੀ। ਹਰ ਰੋਜ਼ ਤੁਸੀਂ ਉਹ ਸੁਣਿਆ ਕਰੋਗੇ। ਜੀ, ਲੜੀਵਾਰ ਕਥਾ ਜਿਹੜੀ ਆ
ਪੰਥ ਰਤਨ ਸੰਤ ਸਿੰਘ ਜੀ ਮਸਕੀਨ ਉਹਨਾਂ ਦੀ ਜਿਹੜੀ ਉਹ ਆਪਾਂ ਸਰਵਣ ਜਿਹੜੀ ਉਹ ਕਰਨੀ ਆ। ਤੇ ਆਈ ਥਿੰਕ ਆਪਾਂ ਭੁੱਲ ਗਏ, ਇੱਕ ਵਾਰੀ ਵੀ ਨਹੀਂ ਕਹਿ ਹੋਇਆ ਅੱਜ ਕੈਨੇਡਾ ਵਾਸੀਆਂ ਨੂੰ ਹੈਪੀ ਕੈਨੇਡਾ ਡੇ ਜੇ ਜੀ ਹੁਣ ਜਿਹੜੇ ਉਹ ਸੁਣ ਰਹੇ ਆ। ਸੋ ਮਾਫੀ ਚਾਹੁੰਦੇ ਹਾਂ, ਥੋੜੀ ਜਿਹੀ ਦੇਰੀ ਹੋ ਗਈ, ਪਰ ਹੋਪਫੁਲੀ ਤੁਹਾਡਾ ਜਿਹੜਾ ਅੱਜ ਦਾ ਕੈਨੇਡਾ ਡੇ ਆ ਉਹ ਖੁਸ਼ੀਆਂ ਭਰਿਆ ਹੋਵੇ। ਉਹ ਵੱਖਰੀ ਗੱਲ ਆ ਵੀ ਸਾਡੀਆਂ ਸਰਕਾਰਾਂ ਦੀ ਆਪਸ ਦੇ ਵਿੱਚ ਇਸ ਟਾਈਮ ਬਣ ਨਹੀਂ ਰਹੀ, ਪਰ ਕੋਈ ਨਹੀਂ, ਆਪਾਂ ਸਾਰੇ ਜਣੇ ਇੱਕ ਦੂਜੇ ਦੇ ਜਿਹੜੇ ਉਹ ਜਾਣਕਾਰ ਆ, ਭਰਾ ਭੈਣ ਆ, ਰਿਸ਼ਤੇਦਾਰ ਆ, ਦੋਸਤ ਮਿੱਤਰ ਆ। ਸੋ ਇਹ ਪਿਆਰ ਜਿਹੜਾ ਆਪਸ ਦੇ ਵਿੱਚ ਆਪਾਂ ਬਰਕਰਾਰ ਰੱਖਣਾ ਆ। ਸੋ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।